अस्सलाम वालेकुम सत श्री अकाल जी। उम्मीद करना कि सारे ठीक होवो दे। अच्छा, नवा स्केदा दी में जी एक और स्टूडेंट पास हुए ने, आसम मोहम्मद पिस्तोइया तो ने, और इन्हें जीरो गलती ने अपनी थ्योरी पास की है जी। बहुत बहुत मुबारक होवे तुहानू। ते दूसरा जेडे स्टूडेंट थ्योरी पास कर लेंदे ने, अगर उन्होंने PDF मिल जाता है तो वो मेरे WhatsApp नंबर पर सेंड कर दिया करो, ठीक है, ताकि बाकी दोस्तों नाल भी शेयर हो जाए। अच्छा जी, बार बार आखना कि जेड़ा स्केदा दी एग्जाम अपलोड करीदा है ਉਹਦੇ ਵਿੱਚੋਂ ਨੋਟ ਕਰਿਆ ਕਰੋ ਕਿ ਕਿਹੜੇ ਪੇਜ ਦੇ ਵਿੱਚੋਂ ਜ਼ਿਆਦਾ ਸਵਾਲ ਆਉਂਦੇ ਨੇ, ਠੀਕ ਹੈ। ਹੁਣ ਇਹ ਪਹਿਲੇ ਤੇ ਸਵਾਲ ਆ ਗਿਆ, ਇਹਦੇ ਹੁਣ 5 ਪੇਜ ਨੇ, ਇਹਨਾਂ ਦੇ ਵਿੱਚੋਂ ਸਵਾਲ ਆਉਂਦਾ ਹੀ ਹੁੰਦਾ ਪਿਆ। ਹਰ ਸਕੇ ਦੇ ਵਿੱਚ ਇੱਕ ਜਾਂ ਦੋ, ਇੱਕ ਤੇ ਲਾਜ਼ਮੀ ਆਇਆ ਹੁੰਦਾ, ਠੀਕ ਹੈ। ਤੇ ਚਲੋ ਪਹਿਲਾ ਸਵਾਲ ਵੇਖੀਏ ਜੀ। Il segnale raffigurato preannuncia, ਨਿਸ਼ਾਨ ਦੱਸ ਰਿਹਾ ਕਿ bisogna dare la precedenza, ਬਈ ਹੱਕ ਦੇਣਾ ਜੇ ai veicoli ਉਹਨਾਂ ਗੱਡੀਆਂ ਨੂੰ provenienti di fronte ਜਿਹੜੀਆਂ ਸਾਹਮਣੇ ਤੋਂ ਆਉਂਦੀਆਂ ਨੇ। ਵੇਖੋ ਜੀ, ਇਸ ਨਿਸ਼ਾਨ ਦਾ ਹੀ ਮਤਲਬ ਹੈ ਕਿਉਂਕਿ ਸਾਡੇ ਵਾਲੀ ਸਾਈਡ ਬੰਦ ਹੈ, ਅਸਾਂ ਗੁਜ਼ਰਨਾ ਦੂਸਰਿਆਂ ਦੀ ਸਾਈਡ ਵਿੱਚੋਂ ਤੇ ਪਹਿਲ ਦੂਸਰਿਆਂ ਦੀ ਬਣਦੀ ਹੈ। ਅਗਰ ਸਾਹਮਣੇ ਤੋਂ ਗੱਡੀ ਆ ਰਹੀ ਹੈ, ਪਹਿਲਾਂ ਉਹ ਗੁਜ਼ਰੇ ਦੀ, ਬਾਅਦ ਚ ਅਸੀਂ ਗੁਜ਼ਰਾਂਗੇ, ਠੀਕ ਹੈ। ਦੂਸਰਾ ਸਵਾਲ ਜੀ, ਤਸਵੀਰ ਵੇਖ ਲਈਏ, ਦਿੱਲੀਆਂ ਤੋਰੇ ਆ ਗਿਆ। Il delineatori raffigurati, ਇਹ delineatori ਕਹਿੰਦਾ ਦਿਖਾਈਆਂ ਗਈਆਂ ਨੇ, sono visibili, ਕਹਿੰਦਾ ਇਹ ਨਜ਼ਰ ਆਉਂਦੀਆਂ ਨੇ, solo di notte, ਸਿਰਫ ਰਾਤ ਨੂੰ, falso। ਤੀਸਰਾ, sulla distanza di sicurezza, ਕਹਿੰਦਾ ਫਾਸਲੇ ਤੇ influisce, ਅਸਰ ਪੈਂਦਾ ਜਾਂ ਕਹਿ ਲਓ ਫਰਕ ਪੈਂਦਾ il numero di ruote del veicolo, ਕਹਿੰਦੇ ਗੱਡੀ ਦੇ ਟਾਇਰਾਂ ਦਾ ਫਰਕ ਪੈਂਦਾ ਇਹਦੇ ਤੇ, falso ਜੀ। ਚੌਥਾ, per effettuare il sorpasso, ਕਹਿੰਦਾ ਓਵਰਟੇਕ ਕਰਨੇ ਵਾਸਤੇ bisogna considerare, ਖਿਆਲ ਕਰ ਲੈਣਾ ਕਿ un veicolo trainante un carvan, ਬਈ ਉਹ ਗੱਡੀ ਜਿਹਨੇ ਕਾਰਵਾਨ ਟੋਚਨ ਕੀਤੇ ਹੈ, non può mai essere superato, ਕਹਿੰਦਾ ਉਹ ਕਦੀ ਵੀ ਸੁਪਰਾਤੋ ਨਹੀਂ ਹੋ ਸਕਦੀ, ਮਤਲਬ ਉਸ ਗੱਡੀ ਤੁਸੀਂ ਓਵਰਟੇਕ ਨਹੀਂ ਕਰ ਸਕਦੇ in una discesa a forte pendenza, ਜ਼ਿਆਦਾ ਢਲਾਣ ਦੇ ਉੱਤੇ, ਫਾਲਸੋ ਜੀ, ਕਰ ਸਕਦੇ ਆ। 5 ਨੰਬਰ ਜੀ, pure avendo acceso le luci ana abbaglianti, ਕਹਿੰਦਾ ana abbaglianti ਲਾਈਟਾਂ ਆਨ ਕੀਤੀਆਂ ਨੇ, si corre il rischio di abbagliare, ਫਿਰ ਵੀ ਕਹਿੰਦਾ ਰਿਸਕ ਹੈ abbagliare ਕਰਨੇ ਦਾ, gli altri, ਦੂਸਰਿਆਂ ਨੂੰ। se le lampade, ਅਗਰ ਲਾਂਪਾਂ ਦੇ ਜਿਹੜੇ ਬਲਬ ਹੁੰਦੇ ਨੇ ਲਾਈਟਾਂ ਦੇ, sono montate in maniera errata, ਕਹਿੰਦਾ ਅਗਰ ਗਲਤ ਤਰੀਕੇ ਨਾਲ ਲੱਗੇ ਨੇ, ਉਹ non sono omologate, ਜਾਂ omologate ਮਨਜ਼ੂਰਸ਼ੁਦਾ ਨਹੀਂ। ਫੇਰ ਲਓ ਜੀ, ਅਗਰ ਬਲਬ ਠੀਕ ਨਹੀਂ ਜਾਂ ਤੁਸੀਂ ਸਹੀ ਤਰ੍ਹਾਂ ਲਾਏ ਨਹੀਂ, ਉਹਨਾਂ ਦੀ ਡਾਇਰੈਕਸ਼ਨ ਗਲਤ ਹੈ, ਤੇ ਫਿਰ ਵੀ ਜਿਹੜੀਆਂ ਸਾਹਮਣੇ ਤੋਂ ਗੱਡੀਆਂ ਆਉਂਦੀਆਂ ਨੇ ਉਹਨਾਂ ਦਾ ਡਰਾਈਵਰ ਅਬਲਿਆਰੇ ਹੋ ਸਕਦਾ ਹੈ, ਠੀਕ ਹੈ। ਅਬਲਿਆਰੇ ਕਿਹਨੂੰ ਆਖਦੇ ਨੇ, ਅੱਗੇ ਬੜੀ ਵਾਰੀ ਦੱਸਿਆ ਕਿ ਜਦੋਂ ਅੱਖਾਂ ਵਿੱਚ ਰੋਸ਼ਨੀ ਪੈਂਦੀ ਹੈ, ਉਹ ਜਿਹੜਾ ਥੋੜੀ ਦੇਰ ਵਾਸਤੇ ਨਜ਼ਰ ਨਹੀਂ ਆਉਂਦਾ ਬੰਦੇ ਨੂੰ, ਉਹਨੂੰ ਅਬਲਿਆਰੇ ਆਖਦੇ ਨੇ। 6 ਨੰਬਰ ਜੀ, ਅਸੁੰਸੀਓਨੇ ਦੀ ਬੇਵਾਂਦੇ ਸੁਪਰ ਅਲਕੋਲਿਕੇ, ਕਹਿੰਦਾ ਜਿਹੜਾ ਸੁਪਰ ਅਲਕੋਲਿਕੇ ਮਤਲਬ ਅਲਕੋਹਲ ਦਾ ਜਿਹੜਾ ਇਸਤੇਮਾਲ ਹੈ durante un pasto abbondante, ਖਾਣੇ ਦੇ ਦੌਰਾਨ, non compromette la facoltà di guida, ਕਹਿੰਦਾ ਡਰਾਈਵਿੰਗ ਵਾਸਤੇ ਕੰਪਰੋਮਾਈਜ਼ ਨਹੀਂ ਹੋਣ ਲੱਗਾ, ਮਤਲਬ ਇਹ ਕੋਈ ਕੰਪਰੋਮਾਈਜ਼ ਸਮਝੌਤਾ ਨਹੀਂ ਹੋਣ ਲੱਗਾ, ਫਾਲਸੋ ਜੀ, ਕਿਉਂਕਿ ਅਲਕੋਹਲ ਜਦੋਂ ਕਵੇ ਤੇ ਉਹ ਇੱਕ ਕਿਸਮ ਦਾ ਕੰਪਰੋਮਾਈਜ਼ ਹੀ ਹੈ। 7 ਨੰਬਰ ਜੀ, se lo sterzo vibra, ਕਹਿੰਦਾ ਅਗਰ ਸਟੀਅਰਿੰਗ ਵੀਬਰਾ ਕਰਦਾ, ਵਾਈਬ੍ਰੇਸ਼ਨ ਕਰਦਾ, ਕੰਬਦਾ, si deve fare controllare, ਫਿਰ ਕਹਿੰਦਾ ਤੁਸੀਂ ਚੈੱਕ ਕਰਵਾਓ la bilanciatura, ਬੈਲੈਂਸ delle ruote posteriori, ਪਿੱਛੇ ਵਾਲੇ ਟਾਇਰਾਂ ਦਾ, ਫਾਲਤੂ ਜੀ। ਅਗਰ ਤੁਸੀਂ ਗੱਡੀ ਚਲਾਉਂਦੇ ਹੋ ਤੇ ਸਟੀਅਰਿੰਗ ਜਿਹੜਾ ਵਾਈਬ੍ਰੇਸ਼ਨ ਕਰ ਰਿਹਾ, ਫਿਰ ਅੱਗੇ ਵਾਲੇ ਟਾਇਰਾਂ ਦਾ ਬਿਲਾਂਚਾਤੂਰਾ ਕਰਵਾਉਣਾ ਚਾਹੀਦਾ, ਠੀਕ ਹੈ, ਬੈਲੈਂਸ ਕਰਵਾਉਣਾ ਚਾਹੀਦਾ। 8 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ, ਸਲੀਤੇ ਦਾ ਨਿਸ਼ਾਨ ਹੈ। Il segnale raffigurato preannuncia, ਨਿਸ਼ਾਨ ਦੱਸ ਰਿਹਾ un tratto di strada, ਇੱਕ ਸੜਕ ਦਾ ਹਿੱਸਾ, pericoloso, ਕਹਿੰਦਾ ਖਤਰਨਾਕ ਹੈ, per curve strette, ਜਿਹੜੇ ਤੰਗ ਮੋੜ ਨੇ ਇਸ ਵਾਸਤੇ, ਫਾਲਤੂ ਜੀ, ਮੋੜ ਦਾ ਨਿਸ਼ਾਨ ਨਹੀਂ, ਚੜਾਈ ਦਾ ਨਿਸ਼ਾਨ ਹੈ। 9 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ ਤੇ ਮਸਲਨ ਪਿੱਛੇ ਰਿਮੋਰਕਿਊ ਜਿਹੜਾ ਹੈ ਉਹ ਟੋ ਚੈਨ ਕਰਨੇ ਤੋਂ ਮਨਾ ਕਰਦਾ ਪਿਆ, ਠੀਕ ਹੈ। ਇਸ ਨਿਸ਼ਾਨ ਦੇ ਨਾਲ ਇੱਕ ਪਨੇਲੋ ਵੀ ਲੱਗੀ ਹੋ ਸਕਦੀ ਹੈ, ਇਹਦੇ ਉੱਤੇ, ਉਸ ਪਨੇਲੋ ਦੇ ਉੱਤੇ ਵਜ਼ਨ ਲਿਖਿਆ ਹੋ ਸਕਦਾ ਹੈ, ਬਈ ਇਤਨੇ ਟਨ ਤੋਂ ਜਿਹੜਾ ਵੱਡਾ ਰਿਮੋਰਕਿਊ ਹੈ ਉਹ ਤੁਸੀਂ ਟੋ ਚੈਨ ਨਹੀਂ ਕਰ ਸਕਦੇ, ਠੀਕ ਹੈ। Il segnale raffigurato, ਨਿਸ਼ਾਨ ਦਿਖਾਇਆ ਗਿਆ, può essere integrato con pannello, ਕਹਿੰਦਾ ਇੱਕ ਪਨੇਲੋ ਦੇ ਨਾਲ ਲੱਗਿਆ ਹੋ ਸਕਦਾ ਹੈ, ਮਸਲਨ ਇਹਦੇ ਨਾਲ ਇੱਕ ਬੋਰਡ ਪਨੇਲੋ ਲੱਗੀ ਹੋ ਸਕਦੀ ਹੈ, che consente, ਜਿਹੜੀ ਇਜਾਜ਼ਤ ਦੇ ਦੀ il traino di rimorchio ਟੋ ਚੈਨ ਕਰਨੇ ਦੀ massa non superiore a quella indicata, ਵੀ ਵਜ਼ਨ ਜਿਹੜਾ ਦੱਸਿਆ ਗਿਆ ਇਹਦੇ ਤੋਂ ਜ਼ਿਆਦਾ ਨਾ ਹੋਵੇ nel pannello stesso, ਜਿਹੜਾ ਉਸ ਬੋਰਡ 'ਤੇ ਦੱਸਿਆ ਜਾਏਗਾ। ਫਿਰ ਜੀ ਇਹ ਚੀਜ਼ ਹੋ ਸਕਦੀ ਹੈ। 10 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ, ਸੈਂਟਰ ਵਿੱਚ ਕੰਟੀਨਿਊ ਲਾਈਨ ਹੈ, ਇਸ ਤੋਂ ਅਸੀਂ ਪਾਰ ਨਹੀਂ ਜਾ ਸਕਦੇ, ਇਸ ਲਾਈਨ ਦੇ ਉੱਤੇ ਵੀ ਨਹੀਂ ਚੱਲ ਸਕਦੇ, ਅਗਰ ਕਦੇ ਉੱਤੇ ਚੱਲ ਸਕਦੇ ਉੱਤੇ ਵੀ ਨਹੀਂ ਚੱਲ ਸਕਦੇ।
La striscia bianca continua di mezzo, ਕਹਿੰਦਾ ਜਿਹੜੀ ਕੰਟੀਨਿਊ ਸੈਂਟਰ ਵਾਲੀ ਲਾਈਨ ਹੈ ਇਨ ਫਿਗੂਰਲ ਤਸਵੀਰ ਵਿੱਚ consente ਇਜਾਜ਼ਤ ਦਿੰਦੀ ਹੈ ਦੀ marciarvi a cavallo, ਕਹਿੰਦਾ marciarvi a cavallo ਮਤਲਬ ਜਿਸ ਤਰ੍ਹਾਂ ਘੋੜੇ ਉੱਤੇ ਬੈਠ ਸਵਾਰੀ ਕਰੀ ਦੀ ਹੈ, ਕਹਿੰਦਾ ਇਸ ਤਰ੍ਹਾਂ ਚੱਲਣ ਦੀ ਇਜਾਜ਼ਤ ਦਿੰਦੀ ਹੈ। ਮਸਲਨ 2 ਟਾਇਰ ਇੱਕ ਸਾਈਡ ਤੇ 2 ਟਾਇਰ ਇੱਕ ਸਾਈਡ ਤੇ। ਫਾਲਸੋ ਜੀ। 11 ਨੰਬਰ ਪਨੇਲੋ ਤੁਸੀਂ ਵੇਖ ਲਈਆਂ ਨੇ। Il pannello integrativo raffigurato A, ਕਹਿੰਦਾ ਜਿਹੜੀ ਇਹ ਪਨੇਲੋ ਹੈ indica le due direzioni, ਕਹਿੰਦਾ ਇਹ ਦੋ ਡਾਇਰੈਕਸ਼ਨਾਂ ਦੱਸ ਰਹੀ ਹੈ consentite ਤੇ ਜਿਨ੍ਹਾਂ ਦੀ ਇਜਾਜ਼ਤ ਹੈ। ਫਾਲਸੋ ਦੀ ਡਾਇਰੈਕਸ਼ਨ ਨਹੀਂ ਦੱਸਦੀ। 12 ਨੰਬਰ i veicoli a motore, ਕਹਿੰਦਾ ਜਿਹੜੀ ਇੰਜਨ ਵਾਲੀਆਂ ਗੱਡੀਆਂ ਨੇ possono circolare, ਚੱਲ ਸਕਦੀਆਂ ਨੇ per file parallele, ਬਰਾਬਰ ਲਾਈਨਾਂ ਦੇ ਵਿੱਚ in vicinanza di incroci, ਉਹਨਾਂ ਚੌਕਾਂ ਦੇ ਨਜ਼ਦੀਕ regolati da vigili, ਜਿੱਥੇ ਬਿਜਲੀ ਵਾਲੇ ਹੋਣ, ਉਹ ਦਾ ਸੈਮਾਫਰੀ ਜਾਂ ਜਿੱਥੇ ਇਸ਼ਾਰੇ ਲੱਗੇ ਹੋਣ। ਵੇਰੋ ਜੀ ਫੀਲੇ ਪੈਰੇਲੇਲੇ ਅਸੀਂ 3 ਜਗ੍ਹਾ ਚੱਲ ਸਕਦੇ ਹਾਂ, ਜਿਹਦੇ ਵਿੱਚੋਂ 2 ਜਗ੍ਹਾ ਉਹਨੇ ਦੱਸ ਦਿੱਤੀਆਂ ਵੀ ਜਿੱਥੇ ਚੌਕ ਤੇ ਪੁਲਿਸ ਵਾਲਾ ਹੋਵੇ ਤੇ ਜਾਂ ਇਸ਼ਾਰੇ ਹੋਣ। ਠੀਕ ਹੈ। 13 ਨੰਬਰ ਸਵਾਲ ਜੀ। durante la fermata, ਕਹਿੰਦਾ fermate ਦੇ ਦੌਰਾਨ il conducente, ਡਰਾਈਵਰ ਜਿਹੜਾ ਹੈ deve essere sempre presente, ਕਹਿੰਦਾ ਹਮੇਸ਼ਾ ਡਰਾਈਵਰ ਉੱਥੇ ਮੌਜੂਦ ਹੋਣਾ ਚਾਹੀਦਾ ਜਦੋਂ ਫਰਮਾਤਾ ਕਰਦੇ ਹੋ। ਇਹ pronto a riprendere la marcia, ਤੇ ਦੁਬਾਰਾ ਚੱਲਣੇ ਵਾਸਤੇ pronto ਹੋਣਾ ਚਾਹੀਦਾ, ਰੈਡੀ ਤਿਆਰ ਹੋਣਾ ਚਾਹੀਦਾ। ਫਿਰ ਉਹ 14 ਨੰਬਰ le cintura di sicurezza, cintura di sicurezza, ਕਹਿੰਦਾ ਜਿਹੜੇ ਬੈਲਟ ਨੇ vanno agganciate, ਇਹਨਾਂ ਨੂੰ ਬੰਨਣਾ ਹੈ ਜਾਂ ਲਾਣਾ ਹੈ solo se si circola a velocità uguale, ਕਹਿੰਦਾ ਜੇ ਤੁਸੀਂ ਉਗਵਾਲੇ ਸਪੀਡ ਤੇ ਚੱਲਦੇ ਹੋ ਫਿਰ ਉਹ superiore 30 ਜਾਂ 30 ਤੋਂ ਜ਼ਿਆਦਾ ਚੱਲਦੇ ਹੋ। ਫਾਲਸੋ ਜੀ। ਮਤਲਬ ਉਹਦਾ ਕਹਿੰਦਾ ਹੈ ਵੀ ਬੈਲਟ ਸਿਰਫ ਉਦੋਂ ਹੀ ਲਾਣਾ ਹੈ ਜਾਂ ਤੁਸੀਂ 30 ਦੇ ਬਰਾਬਰ ਸਪੀਡ ਹੈ, ਮਤਲਬ 3 ਸਪੀਡ ਹੈ ਵੀ ਤੁਹਾਡੀ ਜਾਂ 3 ਤੋਂ ਜ਼ਿਆਦਾ ਹੈ ਤੇ ਫਿਰ ਜਿਹੜਾ ਬੈਲਟ ਹੈ ਬੰਨਣਾ ਹੈ। ਫਾਲਸੋ। 15 ਨੰਬਰ ਸਕੋਰਰ, ਸਕੋਰਰ ਹੁੰਦਾ ਮਦਦ ਕਰਨਾ, ਹੈਲਪ ਕਰਨਾ। ਸਕੋਰਰ un ferito della strada, ਕਹਿੰਦਾ ਜਿਹੜਾ ਸੜਕ ਦੇ ਉੱਤੇ ਇੱਕ ਜ਼ਖਮੀ ਦੀ ਮਦਦ ਕਰੀ ਦੀ ਹੈ non è obbligo, ਕਹਿੰਦਾ ਇਹ obbligo ਨਹੀਂ, ਲਾਜ਼ਮੀ ਨਹੀਂ, ਜ਼ਰੂਰੀ ਨਹੀਂ imposto dalla legge, legge ਦੇ ਵਿੱਚ ma solo un dovere morale, ਕਹਿੰਦਾ ਇੱਕ dovere morale ਹੈ ਮਤਲਬ ਇੱਕ ਤੁਹਾਡਾ ਇੱਕ ਅੱਛਾ ਅਖਲਾਕ ਹੈ, ਤੁਹਾਡੀ ਅੱਛਾਈ ਹੈ ਕਿ ਫਾਲਸੋ ਦੀ legge ਦੇ ਵਿੱਚ। 16 ਨੰਬਰ ਜੀ। quando si viaggia in fila, ਕਹਿੰਦਾ ਜਦੋਂ ਲਾਈਨ ਦੇ ਵਿੱਚ ਚੱਲਦੇ ਹੋ con altri veicoli, ਦੂਸਰੀਆਂ ਗੱਡੀਆਂ ਦੇ ਨਾਲ bisogna mantenere ugualmente la distanza di sicurezza, ਕਹਿੰਦਾ ਇੱਕ ਜੈਸਾ distanza di sicurezza ਰੱਖਣਾ ਹੈ। ਵੇਰੋ ਇੱਕ ਜੈਸਾ ਕਿਸ ਤਰ੍ਹਾਂ, ਮਸਲਨ ਟ੍ਰੈਫਿਕ ਹੈ, ਲਾਈਨਾਂ ਲੱਗੀਆਂ ਗੱਡੀ ਦੀਆਂ, ਆਹਿਸਤਾ ਆਹਿਸਤਾ ਗੱਡੀਆਂ ਚੱਲਦੀਆਂ ਪਈਆਂ ਤੇ ਜਿਤਨਾ ਦੂਸਰੀਆਂ ਗੱਡੀਆਂ ਫਾਸਲਾ ਰੱਖ ਕੇ ਚੱਲਦੀਆਂ ਪਈਆਂ ਤੁਸੀਂ ਵੀ ਨਾਲ ਨਾਲ ਚੱਲਦੇ ਚਲੋ। ਇਹ ਨਹੀਂ ਕਰਨਾ ਬਈ ਟ੍ਰੈਫਿਕ ਸਲੋ ਹੋਵੇ, ਸਲੋ ਚੱਲਦੀ ਹੈ ਪਈ ਤੇ ਮੈਂ ਰੁਕ ਜਾਵਾਂ, ਥੋੜੀਆਂ ਗੱਡੀਆਂ ਅੱਗੇ ਚਲੀਆਂ ਜਾਣ ਤੇ ਫਿਰ ਮੈਂ ਥੋੜੀ ਆਪਣੀ ਸਪੀਡ ਵਧਾ ਕੇ, ਰੇਸ ਵਧਾ ਕੇ ਫਿਰ ਅੱਗੇ ਚਲਾ ਜਾਵਾਂ। ਠੀਕ ਹੈ। ਉਹਦਾ ਕਹਿਣਾ ਮਤਲਬ ਇਸ ਤਰ੍ਹਾਂ। 17 ਨੰਬਰ ਜੀ। il segnale raffigurato indica, ਨਿਸ਼ਾਨ ਦੱਸ ਰਿਹਾ ਹੈ ਕਿ si sta incrociando, ਵੀ ਤੁਸੀਂ incrociando ਮਤਲਬ ਇੱਕ ਮਿਲਣ ਲੱਗਿਆ, ਕਹਿ ਲਓ ਕ੍ਰਾਸ ਕਰਨ ਲੱਗੇ ਹੋ, una bifurcazione pericolosa, ਖਤਰਨਾਕ bifurcazione, ਜਿੱਥੋਂ ਦੁਰਾਹਾ ਦੋ ਰਸਤੇ ਹੁੰਦੇ ਨੇ। ਫਾਲਸੋ ਜੀ। ਅੱਛਾ ਇੱਕ ਗੱਲ ਤੇ ਠੀਕ ਹੈ, ਇਹ ਤੇ bifurcazione ਲੇਕਿਨ ਖਤਰੇ ਦਾ ਨਹੀਂ ਉਹ ਦੱਸ ਰਿਹਾ ਵੀ ਖਤਰਨਾਕ ਹੈ ਜਾਂ ਨਹੀਂ, ਉਹ ਸਿਰਫ ਸਾਡੇ ਤੇ ਇਹ ਚੀਜ਼ ਲਾਗੂ ਕਰ ਰਿਹਾ ਕਿ ਤੁਸੀਂ ਸਿੱਧੇ ਜਾ ਸਕਦੇ ਹੋ ਜਾਂ ਖੱਬੇ ਮੁੜ ਸਕਦੇ ਹੋ। ਠੀਕ ਹੈ। 18 ਨੰਬਰ ਜੀ। ਅੱਛਾ ਜੀ ਐਸੇ 23 ਦੇ ਵਿੱਚੋਂ ਵੀ ਸਵਾਲ ਆਉਂਦੇ ਨੇ ਪਏ, ਜਿਹੜਾ ਨਿਸ਼ਾਨ ਨਜ਼ਰ ਆ ਰਿਹਾ ਲਾਈਟਾਂ ਦਾ। avvicinandosi ad un passaggio a livello, ਫਾਟਕ ਦੇ ਨਜ਼ਦੀਕ ਆਇਓ con luci rosse lampeggianti alternativamente, ਤੇ ਕਹਿੰਦਾ ਲਾਲ ਲਾਈਟਾਂ ਬਲਦੀਆਂ ਪਈਆਂ, ਬੁਝਦੀਆਂ ਪਈਆਂ ਵਾਰੀ ਵਾਰੀ। ਇਹ ਸਮੀ barriera ancora alzata, ਬੈਰੀਅਰ ਹਲੇ ਉੱਤੇ ਹੀ ਹੈ। occorre predisporsi al arresto, ਕਹਿੰਦਾ ਰੈਡੀ ਹੋ ਜਾਣਾ ਹੈ, ਤਿਆਰ ਹੋ ਜਾਣਾ ਹੈ al arresto, ਰੁਕਣੇ ਵਾਸਤੇ। ਫਿਰ ਉਹ 19 ਨੰਬਰ ਜੀ। il limite di velocità sulle strade extraurbane principali ਦੇ ਉੱਤੇ, ਕਹਿੰਦਾ ਪ੍ਰਿੰਸੀਪਲ ਸੜਕ ਦੇ ਉੱਤੇ ਜਿਹੜੀ ਸਪੀਡ ਲਿਮਟ ਹੈ per coloro, ਉਹਨਾਂ ਵਾਸਤੇ che hanno conseguito la patente da meno di 3 anni, ਜਿਨ੍ਹਾਂ ਨੂੰ ਲਾਇਸੈਂਸ ਹਾਸਲ ਕੀਤਿਆਂ ਹਲੇ 3 ਸਾਲ ਤੋਂ ਘੱਟ ਟਾਈਮ ਹੋਇਆ, ਕਹਿੰਦਾ ਉਹਨਾਂ ਵਾਸਤੇ ਸਪੀਡ ਜਿਹੜੀ ਹੈ ਦੀ 110 110 ਦੀ ਹੈ। ਫਾਲਸੋ ਜੀ 110 ਨਾਰਮਲ ਸਪੀਡ ਹੈ, ਜਿਨ੍ਹਾਂ ਦਾ ਲਾਇਸੈਂਸ ਪੁਰਾਣਾ ਹੈ ਉਹਨਾਂ ਵਾਸਤੇ। 20 ਨੰਬਰ ਸਵਾਲ ਜੀ। se un autotreno, ਕਹਿੰਦਾ ਅਗਰ autotreno ਹੈ intende svoltare a destra, ਉਹ ਸੱਜੇ ਮੁੜਨਾ ਚਾਹੁੰਦੀ ਹੈ in una strada stretta, ਤੰਗ ਸੜਕ ਤੇ। i conducenti degli altri veicoli, ਜਿਹੜੇ ਦੂਸਰੀਆਂ ਗੱਡੀਆਂ ਦੇ ਡਰਾਈਵਰ ਨੇ devono tenere presente, ਕਹਿੰਦਾ ਉਹ ਮਾਈਂਡ 'ਚ ਰੱਖਣ ਕਿ potrebbe diminuire notevolmente la velocità, ਵੀ ਜਿਹੜੀ autotreno ਹੈ ਕਾਫੀ ਆਪਣੀ ਸਪੀਡ ਘੱਟ ਕਰ ਸਕਦੀ ਹੈ। ਵੇਰੋ ਜੀ autotreno ਲੰਮੀ ਹੁੰਦੀ ਹੈ, ਅਗਰ ਸੜਕ ਤੰਗ ਵੱਲ ਉਹਨੇ ਮੁੜਨਾ ਹੈ ਤੇ ਉਹ ਕਾਫੀ ਜ਼ਿਆਦਾ ਉਹਨੂੰ ਸਪੀਡ ਘੱਟ ਕਰਨੀ ਪਵੇਗੀ। ਕਹਿੰਦਾ ਇਹ ਚੀਜ਼ ਦੂਸਰੀਆਂ ਗੱਡੀਆਂ ਦੇ ਡਰਾਈਵਰ ਆਪਣੇ ਜ਼ਿਹਨ 'ਚ ਰੱਖਣ। ਠੀਕ ਹੈ। ਵੇਰੋ
21 ਨੰਬਰ ਜੀ, nel caso di ingombro della carreggiata, ਕਹਿੰਦਾ ਉਹ ਸੂਰਤ ਹੈ ਜਦੋਂ ਇੰਗੋਮਬਰੋ carreggiata ਮਤਲਬ carreggiata ਤੇ ਰੁਕਾਵਟ ਹੈ, per caduta del carico ਸਮਾਨ ਡਿੱਗਣੇ ਦੇ ਨਾਲ non removibile ਵੀ ਜਿਹੜਾ ਐਸਾ ਸਮਾਨ ਡਿੱਗਾ ਜਿਹੜਾ ਹਟਾ ਨਹੀਂ ਸਕਦੇ, il conducente può evitare di informare, ਕਹਿੰਦਾ ਡਰਾਈਵਰ ਦੱਸਣੇ ਤੋਂ ਬਚ ਸਕਦਾ, ਮਤਲਬ ਡਰਾਈਵਰ ਨਾ ਦੱਸੇ ਉਨ organo di polizia ਪੁਲਿਸ ਵਾਲਿਆਂ ਨੂੰ ਵੀ ਸਮਾਨ ਡਿੱਗ ਗਿਆ, ਕਹਿੰਦਾ ਇਹ ਚੀਜ਼ ਨਾ ਦੱਸੇ, se presegnala la zona, ਅਗਰ ਉਹ ਜ਼ੋਨੇ ਉਸ ਏਰੀਏ ਦੀ ਨਿਸ਼ਾਨਦੇਹੀ ਕਰ ਦਿੰਦਾ ਹੈ con efficaci segnali manuali, ਹੱਥ ਨਾਲ ਇਸ਼ਾਰੇ ਕਰਕੇ। ਫਾਲਸੋ ਜੀ, ਅਗਰ ਐਸਾ ਸਮਾਨ ਸੜਕ ਉੱਤੇ ਡਿੱਗ ਗਿਆ ਕਿ ਜਿਹੜਾ ਅਸੀਂ ਹਟਾ ਨਹੀਂ ਸਕਦੇ ਪਏ, ਸੜਕ ਤੋਂ ਨਹੀਂ ਹਟਦਾ ਪਿਆ, ਜਿਸ ਤਰ੍ਹਾਂ ਆਇਲ ਕੋਈ ਇਸ ਤਰ੍ਹਾਂ ਸਮਝ ਲਓ, ਤੇ ਉੱਥੇ ਉਹ ਨਿਸ਼ਾਨ ਵੀ ਰੱਖਣਾ ਹੁੰਦਾ ਹੈ, ਟ੍ਰਾਇੰਗਲ ਨਿਸ਼ਾਨ। ਅਗਰ ਜ਼ਿਆਦਾ ਫੈਲ ਗਿਆ ਤੇ ਉੱਥੇ ਹੱਥ ਨਾਲ ਦੂਸਰੀ ਸਾਈਡ ਤੇ ਖਲੋ ਕੇ ਤੇ ਹੱਥ ਨਾਲ ਇਸ਼ਾਰੇ ਕਰੋ ਤਾਂ ਗੱਡੀਆਂ ਉਹਦੇ ਉੱਤੇ ਨਾ ਚੱਲਣ, ਤੇ ਪੁਲਿਸ ਵਾਲਿਆਂ ਨੂੰ ਵੀ ਦੱਸਣਾ ਹੁੰਦਾ ਹੈ। ਠੀਕ ਹੈ। 22 ਨੰਬਰ ਜੀ, la revoca della patente può essere disposta, ਕਹਿੰਦਾ ਲਾਇਸੈਂਸ ਰਿਵੋਕਾ ਹੋ ਸਕਦਾ ਹੈ quando il conducente, ਜਦੋਂ ਡਰਾਈਵਰ guida un veicolo, ਗੱਡੀ ਚਲਾ ਰਿਹਾ ਹੈ, intestato ad altra persona, ਤੇ ਉਹ ਗੱਡੀ ਕਹਿੰਦਾ ਦੂਸਰੇ ਬੰਦੇ ਦੇ ਨਾਂ ਹੈ ਤੇ ਉਹ ਗੱਡੀ ਚਲਾ ਰਿਹਾ ਹੈ, senza avere apposita dichiarazione scritta, ਮਤਲਬ ਉਹਦੇ ਕੋਲ ਕੋਈ apposita dichiarazione scritta, ਕੋਈ ਦੇ ਲਗਾ ਨਹੀਂ, ਕੋਈ ਲਿਖਿਆ ਲੈਟਰ ਨਹੀਂ, ਤੇ ਫਿਰ ਕਹਿੰਦਾ ਤੁਹਾਡਾ ਲਾਇਸੈਂਸ ਰਿਵੋਕਾ ਹੋ ਸਕਦਾ। ਫਾਲਸੋ ਜੀ। 3 ਨੰਬਰ, la responsabilità penale, ਕਹਿੰਦਾ ਜਿਹੜੀ penale ਵੇ connessa ਇਹਦਾ ਤਲਕ ਸੰਬੰਧ al sinistro stradale ਰੋਡ ਐਕਸੀਡੈਂਟ ਦੇ ਨਾਲ ਇਹ esclusa, ਤੇ ਕਹਿੰਦਾ ਇਹ penale ਜਿਹੜੀ ਹੈ esclusa ਹੋ ਜਾਏਗੀ, ਖਤਮ ਹੋ ਜਾਏਗੀ। ਕਦੋਂ ਖਤਮ ਹੋਵੇਗੀ? quando il fatto, ਵੀ ਜਦੋਂ ਇਹ ਜਿਹੜਾ ਕੀਤਾ ਜੇ non sia considerato un reato, ਕਹਿੰਦਾ ਅਗਰ ਇਹ ਜੁਰਮ ਨਹੀਂ ਸਮਝਿਆ ਜਾਂਦਾ ਤੇ ਫਿਰ penale ਖਤਮ ਹੋ ਜਾਏਗੀ। ਫਿਰ ਜੀ ਅਗਰ ਐਕਸੀਡੈਂਟ ਹੁੰਦਾ ਹੈ, penale ਲੱਗ ਜਾਂਦੀ ਕਿਸੇ ਬੰਦੇ ਤੇ, ਅੱਲਾ ਨਾ ਕਰੇ, ਤੇ ਅਗਰ ਉਹ ਤਹਿਕੀਕ ਕਰਨੇ ਤੋਂ ਬਾਅਦ, ਜਾਂਚ ਪੜਤਾਲ ਕਰਨੇ ਤੋਂ ਬਾਅਦ ਇਹ ਚੀਜ਼ ਸਾਬਤ ਹੋ ਜਾਂਦੀ ਹੈ ਕਿ ਵੀ ਜਿਹੜਾ ਐਕਸੀਡੈਂਟ ਹੋਇਆ ਹੈ ਇਹਦੇ ਵਿੱਚ ਇਸ ਬੰਦੇ ਦੀ ਕੋਈ ਗਲਤੀ ਨਹੀਂ, ਉਹ ਜੁਰਮ ਨਹੀਂ ਸਮਝਿਆ ਜਾਂਦਾ, ਤੇ ਫਿਰ penale ਖਤਮ ਹੋ ਜਾਏਗੀ, ਐਕਸਕਲੂਜ਼ਾ ਹੋ ਜਾਏਗੀ। 24 ਨੰਬਰ ਜੀ, ਸਟਾਪ ਦਾ ਨਿਸ਼ਾਨ ਹੈ ਤੇ ਸਟਾਪ ਦੇ ਨਿਸ਼ਾਨ ਤੇ ਲਾਜ਼ਮੀ ਰੁਕਣਾ ਹੁੰਦਾ, ਸੱਜੇ ਖੱਬੇ ਪੈਰ ਦੇਣੀ ਹੁੰਦੀ ਹੈ। il segnale raffigurato obbliga, ਨਿਸ਼ਾਨ ਕਹਿੰਦਾ ਲਾਗੂ ਕਰਦਾ ਹੈ ad arrestarsi, ਰੁਕਣਾ, all'incrocio, ਚੌਕ ਤੇ, ਇਹ ਦਾਇਰਾ ਲਾ ਪ੍ਰੈਸੀਡੈਂਸਾ, ਤੇ ਹੱਕ ਦੇਣਾ ਜੇ ਆਦੇਸ਼ ਤਰਾ ਜਾਂ ਸਿਨਿਸਤਰਾ, ਸੱਜੇ ਤੇ ਖੱਬੇ। ਫੇਰੋ 5 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ, ਇਸ ਨਿਸ਼ਾਨ ਦਾ ਇਹ ਮਤਲਬ ਹੈ ਕਿ ਤੁਸੀਂ ਇੱਥੋਂ ਅਲਬੈਰਗੀ ਜਿਹੜੇ ਹੋਟਲ ਨੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ। il segnale raffigurato indica, ਨਿਸ਼ਾਨ ਦੱਸ ਰਿਹਾ un posto, ਇੱਕ ਜਗ੍ਹਾ, dove si possono richiedere informazioni, ਜਿੱਥੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ sugli alberghi, ਹੋਟਲਾਂ ਦੇ ਬਾਰੇ। ਫੇਰੋ 26 ਨੰਬਰ, la distrazione del conducente, ਕਹਿੰਦਾ ਜਿਹੜਾ ਡਰਾਈਵਰ ਦਾ ਧਿਆਨ ਰੱਖਦਾ ਹੈ non è determinata dall'uso del cellulare, ਕਹਿੰਦਾ uso del cellulare ਮਤਲਬ ਫੋਨ ਦੇ ਇਸਤੇਮਾਲ ਨਾਲ ਇਹਦਾ ਕੋਈ ਤਲਕ ਨਹੀਂ, ਇਹਦੇ ਨਾਲ ਧਿਆਨ ਨਹੀਂ ਹਟਦਾ। ਫਾਲਸੋ ਜੀ। 27 ਨੰਬਰ ਜੀ, nell'incrocio rappresentato in figura, ਕਹਿੰਦਾ ਚੌਕ ਤਸਵੀਰ ਦਿਖਾਇਆ ਗਿਆ, ਇਹਦੇ ਵਿੱਚ il veicolo A, ਕਹਿੰਦਾ ਜਿਹੜੀ ਇਹ ਗੱਡੀ ਹੈ passa per primo, ਸਭ ਨਾਲੋਂ ਪਹਿਲਾਂ ਗੁਜ਼ਰੇ ਦੀ। ਵੇਰੋ ਜੀ, ਅੱਛਾ ਜੀ, ਇਹ ਜਿਹੜੀ ਹੈ ਜਾਲੋ ਹੈ ਤੇ ਜਾਲੋ ਹੀ ਸਭ ਨਾਲੋਂ ਪਹਿਲਾਂ ਜਾ ਰਹੀ ਹੈ, ਪੀਲੀ ਜਿਹੜੀ ਹੈ। ਅੱਛਾ ਜੀ, 28 ਨੰਬਰ ਤੇ ਸਵਾਲ ਪੜ੍ਹਨੇ ਤੋਂ ਪਹਿਲੇ ਮੈਂ ਇੱਕ ਚੀਜ਼ ਸਮਝਾ ਦੇਵਾਂ, ਫਿਰ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਏਗੀ ਕਿ ਜਦੋਂ ਅਸੀਂ ਗੱਡੀ ਚਲਾਉਂਦੇ ਪਏ ਹੁੰਦੇ ਹਾਂ, ਜਿਹੜੇ ਸੀਟਾਂ ਦੇ ਉੱਤੇ ਸਿਰ ਰੱਖਣ ਵਾਲੇ ਬਣੇ ਹੁੰਦੇ ਨੇ, ਜਿਹਨੂੰ ਪੋਜਾ ਤੇਸਤਾ ਆਖੀਦਾ, ਇਹ ਇੱਕ ਸਾਡੀ ਗੱਡੀ ਦਾ ਐਸਾ ਹਿੱਸਾ ਹੈ ਕਿ ਜਿਹੜਾ ਡਰਾਈਵਰ ਦੇ ਵੇਖਣੇ 'ਚ ਕਮੀ ਪੈਦਾ ਕਰਦਾ, ਕਮੀ ਲਿਆਉਂਦਾ। ਠੀਕ ਹੈ, ਕਿਉਂ? ਜਦੋਂ ਯਕਦਮ ਤੁਸੀਂ ਸ਼ੀਸ਼ੇ ਵਿੱਚੋਂ ਵੇਖਣਾ, ਸੈਂਟਰ ਵਾਲੇ ਸ਼ੀਸ਼ੇ ਵਿੱਚੋਂ ਪਿੱਛੋਂ ਵੇਖਣਾ ਹੈ, ਤੇ ਕਈ ਦਫਾ ਹੁੰਦਾ ਹੈ ਕਿ ਨਜ਼ਰ ਜਾਂ ਇਹ ਥੋੜ੍ਹੇ ਅੱਗੇ ਆ ਜਾਂਦੇ, ਸਹੀ ਕਲੀਅਰ ਪਿੱਛੋਂ ਨਜ਼ਰ ਨਹੀਂ ਆਉਂਦਾ। ਠੀਕ ਹੈ, ਇਹ ਗੱਲ ਕਰਨੀ ਹੈ ਇਸ ਸਵਾਲ ਦੇ ਵਿੱਚ। per il conducente, ਕਹਿੰਦਾ ਡਰਾਈਵਰ ਵਾਸਤੇ il campo di visibilità, ਜਿਹੜੀ campo di visibilità ਮਤਲਬ ਜਿਹੜਾ ਉਹਨੇ ਵੇਖਣਾ ਹੁੰਦਾ ਹੈ, può essere ridotto, ਇਹ ਘਟ ਸਕਦਾ ਹੈ, sia da uno dei poggia testa ਦੇ ਨਾਲ, sia da elementi della carrozzeria della propria autovettura, ਕਹਿੰਦਾ ਇੱਕ ਸਾਡੀ ਗੱਡੀ ਦੀ ਬਾਡੀ ਦਾ ਹਿੱਸਾ ਵੇ che possono impedire, ਜਿਹੜਾ ਰੋਕ ਸਕਦੇ ਨੇ accidentalmente avvistamento, ਜਿਹੜਾ ਤੁਸੀਂ ਅਚਾਨਕ ਵੇਖਦੇ ਹੋ di altri utenti della strada, ਜਿਹੜੇ ਸੜਕ ਤੇ ਦੂਸਰੇ ਬੰਦੇ ਜਾਂ ਦੂਸਰੇ ਡਰਾਈਵਰ ਨੇ ਉਹਨਾਂ ਨੂੰ। ਵੇਰੋ 29 ਨੰਬਰ ਜੀ, su strade coperte di neve, ਕਹਿੰਦਾ ਉਹਨਾਂ ਸੜਕਾਂ ਉੱਤੇ ਜਿਹੜੀਆਂ ਬਰਫ਼ ਦੇ ਨਾਲ ਕਵਰ ਨੇ, occorre alla partenza, ਕਹਿੰਦਾ ਜ਼ਰੂਰੀ ਹੈ ਕਿ ਚੱਲਣ ਲੱਗਿਆ accelerare al massimo, ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਰੇਸ ਦੇਵੋ। ਫਾਲਸੋ। 3 ਨੰਬਰ ਜੀ, l'inquinamento atmosferico,
ਕਹਿੰਦਾ ਜਿਹੜੀ ਮਾਹੌਲ ਮੌਸਮ ਦੇ ਵਿੱਚ ਪੋਲੂਸ਼ਨ ਆਲੂਦਗੀ ਹੈ ਇਹ ਨੂਲੋ ਨਹੀਂ ਵਹੀਕੁਲੀ, ਕਹਿੰਦਾ ਉਹਨਾਂ ਗੱਡੀਆਂ ਵਿੱਚ ਜ਼ੀਰੋ ਹੁੰਦੀ ਹੈ, ਨੂਲੋ ਹੁੰਦੀ ਹੈ, ਮਤਲਬ ਹੁੰਦੀ ਕੋਈ ਨਹੀਂ। che rispettano la normativa anti inquinamento Euro 0, ਜਿਹੜੀਆਂ Euro 0 ਗੱਡੀਆਂ ਨੇ, ਕਹਿੰਦਾ ਉਹਨਾਂ ਦੇ ਵਿੱਚ ਮਤਲਬ ਜਾਂ ਕਹਿ ਲਓ ਕਿ ਉਹ ਗੱਡੀਆਂ ਪ੍ਰਦੂਸ਼ਣ ਆਲੂਦਗੀ ਬਣਾਉਂਦੀਆਂ ਹੀ ਨਹੀਂ ਫਾਲਤੂ ਦੀ, ਇਹ ਸਭ ਨਾਲੋਂ ਜ਼ਿਆਦਾ ਬਣਾਉਂਦੀਆਂ ਨੇ। ਹੁਣ ਤੇ ਬੰਦ ਵੈਸੇ ਹੀ ਹੋ ਗਈਆਂ ਨੇ, Euro 0, Euro 2, Euro 3, Euro 4 ਇਹ ਸਭ ਬੰਦ ਹੋ ਗਈਆਂ ਨੇ, ਹੁਣ ਤੇ Euro 5 ਵੀ ਬੰਦ ਕਰ ਦੇਣ ਪਏ। ਠੀਕ ਹੈ ਜੀ, ਲਓ ਜੀ ਅੱਜ ਦੀ ਵੀਡੀਓ ਖਤਮ, ਤੇ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ।